ਜ਼ਰਾ ਇਹ ਵੀਡੀਓ ਵੇਖਿਓ। ਕੋਈ ਪਿਓ ਆਪਣੇ ਪੁੱਤ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਦਾ, ਪੁੱਤ ਇਹ ਦੱਸ ਦੁਨੀਆ 'ਚ ਸਭ ਤੋਂ ਤਕੜਾ ਬੰਦਾ ਕਿਹੜਾ? ਕਹਿੰਦਾ ਆਖੇ ਅੱਬਾ ਮੈਂ। ਉਹਨੇ ਹੱਥ ਚੱਕ ਲਿਆ ਤੇ ਕਹਿੰਦਾ ਵੀ ਓਏ ਕਿਹੜੇ ਹਿਸਾਬ ਨਾਲ ਵੀ? ਕਹਿੰਦਾ ਵੀ ਚੱਲ ਇਹ ਛੱਡ ਤੂੰ ਇਹ ਦੱਸ ਸਾਰਿਆਂ ਨਾਲ ਮਾੜਾ ਬੰਦਾ ਕਿਹੜਾ? ਕਹਿੰਦਾ ਵੀ ਉਹ ਵੀ ਮੈਂ। ਕਹਿੰਦਾ ਇਹ ਕੀ ਗੱਲ ਹੋਈ? ਕਹਿੰਦਾ ਜਦੋਂ ਤੁਸੀਂ ਪਹਿਲਾ ਸਵਾਲ ਪੁੱਛਿਆ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀਗਾ ਤੇ ਮੇਰੇ ਤੋਂ ਤਕੜਾ ਕੋਈ ਨਹੀਂ ਸੀ, ਤੇ ਜਦੋਂ ਤੁਸੀਂ ਦੂਜਾ ਸਵਾਲ ਪੁੱਛਿਆ ਉਦੋਂ ਤੁਸੀਂ ਹੱਥ ਚੱਕ ਲਿਆ ਤੇ ਮੈਂ ਸਮਝਿਆ ਵੀ ਹੁਣ ਮੇਰੇ ਤੋਂ ਮਾੜਾ ਕੋਈ ਨਹੀਂ। ਇਹ ਸਿਆਣੇ ਕਹਿੰਦੇ ਹੁੰਦੇ ਆ ਵੀ ਦੁਨੀਆ 'ਚ ਸਭ ਤੋਂ ਖਾਲਸ ਔਰ ਮੁਖਲਸ ਰਿਸ਼ਤਾ ਉਹ ਮਾਂ ਪਿਓ ਦਾ। ਮਾਂ ਪਿਓ ਦਾ ਸਾਇਆ ਸਿਰ ਤੇ ਹੋਵੇ ਨਾ ਤੇ ਦੁਨੀਆ ਦੀ ਕੋਈ ਵੀ ਆਫਤ ਉਹ ਬੰਦੇ ਤੋਂ ਰਾਹ ਬਦਲ ਕੇ ਲੰਘ ਜਾਂਦੀ ਹੈ। ਇਹ ਮੁਖਲਸ ਕਿੰਨਾ ਸਿਆਣੇ ਕਹਿੰਦੇ ਵੀ ਮਾਂ ਪਿਓ ਦਾ ਵਸ ਨਹੀਂ ਚੱਲਦਾ, ਇਹ ਤੇ ਚਾਹੁੰਦੇ ਵੀ ਆਪਣੀ ਜਾਨ ਕੱਢ ਕੇ ਵੀ ਆਪਣੀ ਔਲਾਦ ਦੇ ਵਿੱਚ ਪਾ ਦਈਏ। ਹਾਂਜੀ ਆ ਦੇਖਿਆ ਨਹੀਂ ਤੁਸੀਂ, ਬੰਦੇ ਮਿਹਨਤਾਂ ਕਰਦੇ ਮੁਸ਼ਕਤਾਂ ਕਰਦੇ ਆ ਬਾਹਰ ਪ੍ਰਦੇਸ਼ ਦੇ ਵਿੱਚ ਜਾ ਕੇ ਉੱਥੇ ਬਿਲਡਿੰਗਾਂ ਨਾਲ ਲਟਕ ਕੇ ਧੁੱਪਾਂ 'ਚ ਕੰਮ ਕਰਕੇ ਆਪਣੀ ਔਲਾਦ ਦਾ ਮੁਸਤਕਬਲ ਬਣਾਉਂਦੇ ਫਿਰਦੇ ਆ। ਇਸ ਲਈ ਮੈਂ ਕਹਿੰਦਾ ਵੀ ਇਹਨਾਂ ਦੀ ਜਿੰਨੀ ਕਦਰ ਹੋ ਜਾਵੇ ਨਾ ਉਨੀ ਘੱਟ ਆ। ਲੈ ਇਹਨਾਂ ਦੀ ਕੋਈ ਵਾਧੇ ਘਾਟੇ ਦੀ ਗੱਲ ਤੂੰ ਨੀਵੀਂ ਪਾ ਕੇ ਸੁਣ ਲੈ, ਪੂਰੀ ਦੁਨੀਆ ਤੇਰੀ ਨੀਵੀਂ ਪਾ ਕੇ ਸੁਣੂਗੀ। ਹਾਂਜੀ ਮੈਂ ਇੱਕ ਹੋਰ ਵੀ ਗੱਲ ਕਵਾਂਗਾ ਵੀ ਬਾਪ ਦੀ ਕਦਰ ਹਨਾ ਮਾਂ ਕਰਾ ਸਕਦੀ ਆ। ਉਹ ਕਦੀ ਵੀ ਔਲਾਦ ਦੇ ਸਾਹਮਣੇ ਬਾਪ ਦੀ ਬਦਕੋਈ ਨਾ ਕਰੇ। ਜਦੋਂ ਵੀ ਕਵੇ ਇਹੀ ਗੱਲ ਕਵੇ, ਪੁੱਤ ਇਹਨਾਂ ਨੇ ਤੁਹਾਡੇ ਵਾਸਤੇ ਬੜੀ ਮਿਹਨਤ ਕੀਤੀ। ਲੈ ਕੱਚਾ ਦਿਮਾਗ ਹੁੰਦਾ, ਜਿਹੜੀ ਗੱਲ ਫਿੱਟ ਹੋ ਗਈ ਨਾ ਉਹ ਪੱਕੀ ਹੋ ਜਾਣੀ ਹੈ। ਤੇ ਮਾਂ ਦੀ ਕਦਰ ਬਾਪ ਕਰਾ ਸਕਦਾ। ਉਹਨੂੰ ਜਦੋਂ ਵੀ ਮੌਕਾ ਲੱਭੇ ਇਹੀ ਕਵੇ ਵੀ ਪੁੱਤ ਮੈਂ ਤੇ ਬਾਹਰ ਅੰਦਰ ਰਿਹਾ, ਇਹਨਾਂ ਨੇ ਤੁਹਾਨੂੰ ਬੜੀ ਕਰੇ ਮਿਹਨਤ ਕਰਕੇ ਪਾਲਿਆ। ਲੈ ਇਹ ਜਿਹੜੀ ਗੱਲ ਦਿਮਾਗ 'ਚ ਫਿੱਟ ਹੋ ਜਾਣੀ ਨਾ ਪੂਰੀ ਜ਼ਿੰਦਗੀ ਨਹੀਂ ਨਿਕਲਣ ਲੱਗੀ। ਤੇ ਜਦੋਂ ਉਹ ਮਾਂ ਪਿਓ ਦੀਆਂ ਬਦਕੋਈਆਂ ਕਰੀ ਜਾਂਦੀ ਆ ਤੇ ਪਿਓ ਮਾਂ ਦੀਆਂ ਕਰੀ ਜਾਂਦਾ, ਇਹਦਾ ਅਸਰ ਵਿਆਹ ਤੋਂ ਬਾਅਦ 'ਚ ਹੁੰਦਾ। ਉਹ ਬੁੜੀ ਨੇ ਤੇ ਆ ਕੇ ਗੱਲਾਂ ਕਰਨੀਆਂ ਹੀ ਹੁੰਦੀਆਂ। ਉਹ ਕਹਿੰਦਾ ਵੀ ਇਹਨਾਂ ਦੀ ਤੇ ਆਪਸ 'ਚ ਨਹੀਂ ਬਣਦੀ ਰਹੀ, ਇਹ ਉਹਨੂੰ ਮਾੜਾ ਕਹੀ ਜਾਂਦਾ, ਉਹਨੂੰ ਇਹਦਾ ਮਤਲਬ ਮੇਰੀ ਸ਼ਮਕ ਛੱਲੋ ਹੀ ਠੀਕ ਆ। ਉਹ ਜਿੱਦਾਂ ਕੋਈ ਜਨਾਨੀ ਸੀਗੀ ਤੇ ਉਹਦਾ ਬੰਦਾ ਬਾਹਰ ਚਲ ਗਿਆ, ਮਗਰੋਂ ਮੁੰਡਾ ਇੱਕ ਪੈਦਾ ਹੋ ਪਿਆ। ਉਹ ਮੁੰਡਾ ਕੋਈ 5-7 ਸਾਲ ਦਾ ਹੋ ਗਿਆ। ਉਹਨੇ ਜਦੋਂ ਪੁੱਛਣਾ ਅੱਬਾ ਕਿੱਥੇ, ਉਹ ਕਹਿੰਦੀ ਵੀ ਉਹਨੂੰ ਤੇਰੇ ਨਾਲ ਪਿਆਰ ਹੀ ਹੈ ਨਹੀਂ, ਵੀ ਇੰਨੀ ਦੇਰ ਹੋ ਗਈ ਉਹ ਪੋਤੀ ਨਹੀਂ ਦੇਖਣ ਆਇਆ। ਉਹ ਜਦੋਂ ਵੀ ਏਦਾਂ ਇਹੀ ਗੱਲਾਂ ਕਹਿੰਦੀ ਰਹੀ। ਉਹ 5-7 ਸਾਲਾਂ ਬਾਅਦ ਆਇਆ ਹਨਾ ਤੇ ਉਹਨੇ ਆ ਕੇ ਦਰਵਾਜ਼ਾ ਖੜਕਾਇਆ ਤੇ ਪੁੱਤ ਭੱਜਾ ਆਇਆ ਬਾਹਰ ਨੂੰ। ਉਹ ਆ ਕੇ ਕਹਿੰਦਾ ਵੀ ਅਖੇ ਕੌਣ ਆ? ਕਹਿੰਦਾ ਅਖੇ ਮੈਂ ਤੇਰਾ ਅੱਬਾ। ਉਹ ਮਾਂ ਨੂੰ ਜਾ ਕਹਿੰਦਾ ਅਖੇ ਅੱਬਾ ਆਇਆ। ਉਹ ਅੱਬੇ ਦਾ ਪਿਆਰ ਤੇ ਹੈ ਨਹੀਂ ਸੀ ਦਿਲ ਦੇ ਵਿੱਚ। ਤੇ ਰਾਤ ਨੂੰ ਇੰਜ ਮੰਜੇ ਤੇ ਲੰਮਾ ਪਿਆ ਤੇ ਆਸਮਾਨ ਨਾਲ ਦੇਖ ਕੇ ਆਪਣੀ ਮਾਂ ਨੂੰ ਪੁੱਛਦਾ ਅਖੇ ਮਾਂ ਆ ਆਸਮਾਨ ਰੱਬ ਨੇ ਕਦ ਲਈ ਬਣਾਇਆ? ਕਹਿੰਦੀ ਪੁੱਤ ਵੀ ਕੋਈ ਉਤੋਂ ਬੁਲਾਵਾ ਬਲੂਵਾ ਨਾ ਆਣ। ਤੇ ਕਹਿੰਦਾ ਵੀ ਆਹ ਬਲਾ ਫੇ ਕਿਹੜੇ ਰਾਹ ਆ ਗਈ ਹੈ।